साडे जथेदारां नूं इन्ना जलील कर दिता गया, इन्ना उन्हां दा निरादर किया गया कि उन्हां नूं एक कोई दफ्तर दे चपड़ासी नूं भी इस तरह निरादर करके नहीं लाया जाता जिवें अज दे जथेदारां दा अपमान होया। ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ, ਅੱਜ ਮੈਂ ਦੁੱਖ ਨਾਲ ਕਹਿਣਾ ਚਾਹੁੰਦਾ, ਸ਼੍ਰੀ ਅਕਾਲ ਤਖਤ ਸਾਹਿਬ ਔਰ ਤਖਤ ਕੇਸਗੜ੍ਹ ਸਾਹਿਬ, ਇਹਨਾਂ ਤਖਤਾਂ ਦਾ ਔਰ ਸਿੱਖੀ ਰਹਿਤ ਮਰਿਆਦਾ ਦਾ, ਸਿੰਘ ਸਾਹਿਬਾਨਾਂ ਦੀਆਂ ਪਦਵੀਆਂ ਦਾ ਮਜ਼ਾਕ ਉਡਾਇਆ ਗਿਆ। ਕਾਂਗਰਸ ਦੀ ਜ਼ਾਲਮ ਹਕੂਮਤ ਨੇ ਅਕਾਲ ਤਖਤ ਢਾਇਆ ਸੀ ਔਰ ਸਾਡਿਆਂ ਨੇ ਅੱਜ ਅਕਾਲ ਤਖਤ ਤੇ ਕੇਸਗੜ੍ਹ ਸਾਹਿਬ ਦਾ ਮਜ਼ਾਕ ਉਡਾਇਆ ਦੁਨੀਆ ਦੇ ਵਿੱਚ। ਖਾਲਸਾ ਪੰਥ ਜਦੋਂ ਵੀ ਕੌਮ ਦੇ ਜਥੇਦਾਰਾਂ ਨੂੰ ਪੰਥ ਦੀ ਸੇਵਾ ਬਖਸ਼ਿਸ਼ ਕਰਦਾ ਤਾਂ ਉਸ ਸਮੇਂ ਦਾ ਵਿਧੀ ਵਿਧਾਨ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਕੜਾਹ ਪ੍ਰਸ਼ਾਦ ਦੀ ਦੇਗ ਆਉਂਦੀ, ਗੁਰਬਾਣੀ ਦਾ ਕੀਰਤਨ ਹੁੰਦਾ, ਸਾਰਾ ਪੰਥ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਜਾਪ ਕਰਕੇ ਅਰਦਾਸ ਕਰਦਾ। ਸੋ ਖਾਲਸਾ ਜੀ, ਜਿਹੜਾ ਦੌਰ ਅੱਜ ਅਸੀਂ ਆਰੰਭ ਕਰ ਚੁੱਕੇ ਹਾਂ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਭਿਆਨਕ ਹੋਏਗਾ, ਇੰਨਾ ਦੁਖਦਾਈ ਹੋਏਗਾ ਕਿ ਲੋਕ ਜਿੱਥੇ ਮਰਜ਼ੀ ਕੋਈ ਜਥੇਦਾਰਾਂ ਦੀ ਨਿਯੁਕਤੀ ਕਰ ਲਏਗਾ। ਕੋਈ ਖੇਤਾਂ ਵੱਟਾਂ ਬੰਨਿਆਂ ਉੱਤੇ ਵੀ ਜਥੇਦਾਰਾਂ ਦੀ ਨਿਯੁਕਤੀ ਕਰ ਲਵੇਗਾ, ਕੋਈ ਚੁਰਾਹਿਆਂ ਵਿੱਚ ਵੀ ਜਥੇਦਾਰਾਂ ਨੂੰ ਥਾਪ ਲਵੇਗਾ। ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਨੂੰ ਮਹਿਸੂਸ ਕਰੇਗਾ, ਲੋੜ ਮਹਿਸੂਸ ਕਰੇਗਾ, ਨਾ ਪੰਥ ਨੂੰ ਸੱਦਣ ਦੀ ਲੋੜ ਮਹਿਸੂਸ ਕਰੇਗਾ। ਹਰ ਸਿੱਖ ਦਾ ਹਿਰਦਾ ਅੱਜ ਇੰਨਾ ਪੀੜਤ ਹੈ, ਹਰ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿੱਖ ਇੰਨਾ ਦੁਖੀ ਹੈ ਕਿ ਹਰ ਸਿੱਖ ਇਹਨਾਂ ਫੈਸਲਿਆਂ ਦੇ ਉੱਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਸਾਰੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਸ਼੍ਰੋਮਣੀ ਕਮੇਟੀ ਸਮੁੱਚੀ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਦੀ ਅਗਵਾਈ ਕਰਨ ਵਾਲਾ ਅੱਜ ਅਕਾਲੀ ਦਲ ਸਿਮਟ ਕੇ ਕਿੱਥੇ ਰਹਿ ਗਿਆ? ਤੁਸੀਂ ਦੱਸੋ ਮੈਨੂੰ। ਇੱਕ ਵੀ ਸਿੱਖ ਕੋਈ ਦੁਨੀਆ ਭਰ ਦਾ ਬਾਂਹ ਖੜੀ ਕਰਕੇ ਦੱਸੇ ਕਿ ਅੱਜ ਕੋਈ ਸਾਡਾ ਰਾਜਸੀ ਆਗੂ ਹੈ ਜਿਹੜਾ ਕੌਮ ਦੀ ਅਗਵਾਈ ਕਰਨ ਵਾਲਾ ਹੋਵੇ? ਨਾ ਦੇਸ਼ ਵਿੱਚ ਨਾ ਵਿਦੇਸ਼ਾਂ ਵਿੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਜ ਹਮਾਰੇ ਬਨੇ ਭਾਗ ਪ੍ਰਭ ਸੰਗੀ ਮਿਲ ਖੇਲਨ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਤਲਾਲ ਦੇਵ ਅਨਯਥਾ ਸ਼ਰਣੰ ਨਾਸਤੀ ਤੁਮੇਵ ਸ਼ਰਨ ਮਮ ਤਸਮਾਤ ਕਾਰਣ ਭਾਵੇਨ ਰਕਸ਼ ਮਾਂ ਪਰਮੇਸ਼ਵਰ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚਾ ਖਾਲਸਾ ਪੰਥ ਖਾਲਸੇ ਦੀ ਮਹਾਨ ਪਵਿੱਤਰ ਧਰਤੀ, ਜਿੱਥੋਂ ਦਾ ਖਾਲਸਾ ਵਾਸੀ ਹੈ, ਸ੍ਰੀ ਅਨੰਦਪੁਰ ਸਾਹਿਬ, ਉਸ ਪਾਵਨ ਧਰਤੀ ਦੇ ਉੱਤੇ ਜਿਸ ਨਗਰੀ ਨੂੰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਕਰ ਕਮਲਾਂ ਦੇ ਨਾਲ ਵਸਾਇਆ, ਔਰ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਖਾਲਸੇ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ, ਜਿਸ ਗੁਰਸਿੱਖੀ ਮਰਿਆਦਾ ਦੀ ਆਪਾਂ ਗੱਲ ਕਰਦੇ ਹਾਂ, ਸਾਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਜੂਰ ਨੇ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕਰਕੇ ਸਿੱਖੀ ਗੁਰਮਤਿ ਮਰਿਆਦਾ ਦੀ ਦਾਤ ਬਖਸ਼ਿਸ਼ ਕੀਤੀ ਹੈ। ਖਾਲਸਾ ਜੀ, ਉਸ ਪਾਵਨ ਧਰਤੀ ਤੇ ਖਾਲਸੇ ਦੇ ਮਹਾਨ ਜੋੜ ਮੇਲੇ
ਹੋਲੇ ਮਹੱਲੇ ਤੇ ਆਪ ਜੁੜ ਕਰਕੇ ਹਾਜ਼ਰੀਆਂ ਭਰ ਰਹੇ ਹੋ। ਦਾਸ ਅੱਜ ਦੇ ਇਸ ਪੰਥਕ ਇਕੱਠ ਦੇ ਵਿੱਚ ਜੁੜੀਆਂ ਹੋਈਆਂ ਸਮੁੱਚੀਆਂ ਧਾਰਮਿਕ ਸ਼ਖਸੀਅਤਾਂ ਔਰ ਪੰਥਕ ਸ਼ਖਸੀਅਤਾਂ ਔਰ ਸਮੁੱਚੀਆਂ ਸੰਗਤਾਂ ਨੂੰ ਖਾਲਸੇ ਦੇ ਮਹਾਨ ਜੋੜ ਮੇਲੇ ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਦਿੰਦਾ ਹੈ। ਖਾਲਸਾ ਜੀ ਪੰਥ ਦੇ ਉੱਤੇ ਜਦੋਂ ਜਦੋਂ ਵੀ ਮੁਸ਼ਕਲਾਂ ਦਾ ਦੌਰ ਆਇਆ, ਸਮੁੱਚੇ ਖਾਲਸਾ ਪੰਥ ਨੇ ਸਿਰ ਜੋੜ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵਹੁ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇਹ ਗੁਰਬਾਣੀ ਦੇ ਸਿਧਾਂਤ ਅਨੁਸਾਰ ਮਿਲ ਬੈਠ ਕੇ ਕੌਮੀ ਸੰਕਟਾਂ ਦਾ, ਆਏ ਹੋਏ ਮੁਸੀਬਤਾਂ ਦੇ ਦੌਰ ਦਾ ਮੁਕਾਬਲਾ ਕਰਕੇ ਆਪਣੇ ਪੰਥ ਨੂੰ ਔਰ ਸਿੱਖ ਪੰਥ ਨੂੰ ਇਹਨਾਂ ਸੰਕਟਾਂ ਦੇ ਵਿੱਚੋਂ ਕੱਢ ਕੇ ਖਾਲਸਾ ਪੰਥ ਹਮੇਸ਼ਾ ਆਪਣੀ ਨਿਰਾਲੀ ਵੱਖਰੀ ਹੋਂਦ ਹਸਤੀ ਦਾ ਦੁਨੀਆ ਦੇ ਤਖਤੇ ਤੇ ਪਰਚਮ ਔਰ ਕੇਸਰੀ ਪਰਚਮ, ਕੇਸਰੀ ਨਿਸ਼ਾਨ ਸਾਹਿਬ ਦੁਨੀਆ ਦੇ ਉੱਤੇ ਚਲਾਉਂਦਾ ਰਿਹਾ। ਖਾਲਸਾ ਜੀ ਜੋ ਪਿਛਲੇ ਦਿਨਾਂ ਦਾ ਦੁਖਾਂਤ ਹੈ, ਮੈਂ ਲੰਮਾ ਸਮਾਂ ਨਹੀਂ ਲੈਣਾ, ਤੁਹਾਨੂੰ ਬਹੁਤ ਲੰਮਾ ਸਮਾਂ ਹੋ ਗਿਆ ਇੱਥੇ ਅੱਜ ਦੇ ਇਸ ਪੰਥਕ ਇਕੱਠ ਦੇ ਵਿੱਚ ਹਾਜ਼ਰੀ ਭਰਦਿਆਂ, ਕਿ ਸਿੱਖ ਮਿਸਲਾਂ ਦੇ ਸਮੇਂ ਤੇ ਜਦੋਂ ਸਿੰਘ ਜੰਗਲਾਂ ਦੇ ਵਿੱਚ ਰਿਹਾ ਕਰਦੇ ਸਨ ਔਰ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਸਿੰਘਾਂ ਦਾ ਘੋੜਿਆਂ ਦੀਆਂ ਕਾਠੀਆਂ ਉੱਤੇ ਰਹਿਣ ਬਸੇਰਾ ਸੀ। ਖਾਲਸਾ ਜੀ ਕਦੇ ਉਸ ਦੌਰ ਵਿੱਚ ਵੀ, ਇੰਨੇ ਮੁਸੀਬਤਾਂ ਦੇ ਦੌਰ ਦੇ ਵਿੱਚ ਵੀ ਕਦੇ ਖਾਲਸੇ ਨੇ ਆਪਣੇ ਪੰਥ ਦੇ ਜਥੇਦਾਰ ਇਸ ਤਰ੍ਹਾਂ ਨਿਯੁਕਤ ਨਹੀਂ ਕੀਤੇ ਸਨ ਜਿਵੇਂ ਅੱਜ ਨਿਯੁਕਤੀ ਕੀਤੀ ਗਈ ਹੈ। ਖਾਲਸਾ ਪੰਥ ਜਦੋਂ ਵੀ ਕੌਮ ਦੇ ਜਥੇਦਾਰਾਂ ਨੂੰ ਪੰਥ ਦੀ ਸੇਵਾ ਬਖਸ਼ਿਸ਼ ਕਰਦਾ ਤਾਂ ਉਸ ਸਮੇਂ ਦਾ ਵਿਧੀ ਵਿਧਾਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਕੜਾਹ ਪ੍ਰਸ਼ਾਦ ਦੀ ਦੇਗ ਆਉਂਦੀ, ਗੁਰਬਾਣੀ ਦਾ ਕੀਰਤਨ ਹੁੰਦਾ, ਸਾਰਾ ਪੰਥ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਜਾਪ ਕਰਕੇ ਅਰਦਾਸ ਕਰਦਾ। ਸ਼੍ਰੀ ਮੁਖਬਾਗ ਤੋਂ ਉਪਰੰਤ ਸਮੁੱਚਾ ਪੰਥ ਸਤਿਗੁਰੂ ਜੀ ਦੀ ਤਾਬਿਆ ਵਿੱਚ ਬੈਠ ਕੇ ਕੌਮ ਦੇ ਜਥੇਦਾਰਾਂ ਦੀ ਨਿਯੁਕਤੀ ਕਰਿਆ ਕਰਦਾ ਸੀ। ਸਿੱਖ ਕੌਮ ਦੇ ਮਹਾਨ ਜਰਨੈਲ, ਸਿੱਖ ਕੌਮ ਦੇ ਪਹਿਲੇ ਨਵਾਬ ਕਪੂਰ ਸਿੰਘ ਜੀ ਦੀ ਇਤਨੀ ਵੱਡੀ ਮਿਸਾਲ ਕਿ ਜਦੋਂ ਉਹਨਾਂ ਨੂੰ ਨਵਾਬੀ ਦੀ ਦਾਤ ਸਮੁੱਚੇ ਖਾਲਸਾ ਪੰਥ ਵੱਲੋਂ ਬਖਸ਼ਿਸ਼ ਕੀਤੀ ਗਈ, ਉਦੋਂ ਸਤਿਗੁਰੂ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ ਗਈ। ਉਹ ਜਿਹੜੀ ਖਿਲਤ ਆਈ ਸੀ ਉਹ ਪੰਜਾਂ ਪਿਆਰਿਆਂ ਦੇ ਚਰਨਾਂ ਨੂੰ ਛੁਹਾ ਕੇ, ਪੰਜਾਂ ਪਿਆਰਿਆਂ ਦੀ ਚਰਨ ਧੂੜ ਨੂੰ ਲਾ ਕੇ ਉਹਨਾਂ ਦੇ ਸੀਸ ਉੱਤੇ ਖਿਲਤ ਰੱਖ ਕੇ ਉਹਨਾਂ ਨੂੰ ਪੰਥ ਦੀ ਨਵਾਬੀ ਦਿੱਤੀ ਗਈ ਸੀ। ਸੋ ਖਾਲਸਾ ਜੀ ਜਿਹੜਾ ਦੌਰ ਅੱਜ ਅਸੀਂ ਆਰੰਭ ਕਰ ਚੁੱਕੇ ਹਾਂ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਭਿਆਨਕ ਹੋਏਗਾ, ਇੰਨਾ ਦੁਖਦਾਈ ਹੋਏਗਾ ਕਿ ਲੋਕ ਜਿੱਥੇ ਮਰਜ਼ੀ ਕੋਈ ਜਥੇਦਾਰਾਂ ਦੀ ਨਿਯੁਕਤੀ ਕਰ ਲਏਗਾ, ਕੋਈ ਖੇਤਾਂ ਵੱਟਾਂ ਬੰਨਿਆਂ ਉੱਤੇ ਵੀ ਜਥੇਦਾਰਾਂ ਦੀ ਨਿਯੁਕਤੀ ਕਰ ਲਵੇਗਾ, ਕੋਈ ਚੁਰਾਹਿਆਂ ਵਿੱਚ ਵੀ ਜਥੇਦਾਰਾਂ ਨੂੰ ਥਾਪ ਲਵੇਗਾ। ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਨੂੰ ਮਹਿਸੂਸ ਕਰੇਗਾ, ਲੋੜ ਮਹਿਸੂਸ ਕਰੇਗਾ, ਨਾ ਪੰਥ ਨੂੰ ਸੱਦਣ ਦੀ ਲੋੜ ਮਹਿਸੂਸ ਕਰੇਗਾ। ਐਡੀ ਵੱਡੀ ਗਲਤ ਪਿਰਤ ਪਾਈ ਗਈ ਹੈ ਜਿਸ ਨਾਲ ਸਮੁੱਚੀ ਕੌਮ ਦੇ ਅੱਜ ਹਿਰਦੇ ਬਲੁੰਦਰੇ ਹੋਏ ਹੈ। ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠਾ ਸਿੱਖ, ਮੇਰੀ ਇੱਕੋ ਗੁਜ਼ਾਰਿਸ਼ ਹੈ ਤੁਹਾਡੇ ਚਰਨਾਂ ਵਿੱਚ, ਮੈਂ ਇਹ ਬੇਨਤੀ ਕਰਦਾ ਕਿ ਸਮੁੱਚੀ ਦੁਨੀਆ ਦੇ ਵਿੱਚ ਇਹ ਮੁਆਇਨਾ ਕਰਾਓ, ਸਮੁੱਚੀ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਦੀ ਆਵਾਜ਼ ਸੁਣੋ। ਮੈਂ ਇਹ ਬੇਨਤੀ ਕਰਾਂਗਾ ਪੰਥ ਦੀ ਮਹਾਨ ਧਾਰਮਿਕ ਸੰਸਥਾ, ਗੁਰਦੁਆਰਾ ਪ੍ਰਬੰਧ ਚਲਾਉਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਨਲਾਈਨ ਸਿੱਖਾਂ ਨੂੰ ਅਪੀਲ ਕਰੇ ਕਿ ਸਿੱਖੋ, ਜਿਹੜਾ ਅੱਜ ਇਹ ਫੈਸਲਾ ਅਸੀਂ ਕੀਤਾ, ਕੀ ਤੁਸੀਂ ਇਸ ਨੂੰ ਪ੍ਰਵਾਨ ਕਰਦੇ ਹੋ? ਹਰ ਸਿੱਖ ਦਾ ਹਿਰਦਾ ਅੱਜ ਇੰਨਾ ਪੀੜਤ ਹੈ, ਹਰ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿੱਖ ਇੰਨਾ ਦੁਖੀ ਹੈ ਕਿ ਹਰ ਸਿੱਖ ਇਹਨਾਂ ਫੈਸਲਿਆਂ ਦੇ ਉੱਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਹਰ ਸਿੱਖ ਦੇ ਹਿਰਦੇ ਦੀ ਤੜਪ ਹੈ। ਖਾਲਸਾ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਪੰਥ ਦੀ ਜਮਾਤ, ਸਾਡਾ ਆਪਣਾ
अपना घर कह लो, अपनी संस्था है, अपना परिवार है। श्रोमणी अकाली दल साडी कौम दी शहीदां दी जथेबंदी है। ते खालसा जी अज वो शहीदां दी जथेबंदी जिहड़ी पंजाब दी नहीं कल्ले दी अगवाई करदी सी, दुनिया भर दे सिखां दी अगवाई करदी सी। अज श्रोमणी कमेटी का दायरा कित्थे तक रह गया कि पंजाब दी हद तो अगे श्रोमणी कमेटी नहीं जा रही। साडी श्रोमणी कमेटी तोड़ दिती गई। मैं उस समय भी देखो, मैं गुरु साहब की हजूरी च बेनती करदा कि जदों हरियाणे दे विच श्रोमणी गुरुद्वारा प्रबंधक कमेटी का मसला चलिया कि उस समय अकाली दल ने कोई संघर्ष किया? सवाए अदालती प्रक्रिया तो बिना कोई ऐसा मोर्चा नहीं लाया गया, कोई संघर्ष नहीं किया गया कि असी इस फैसले का विरोध करते हाँ। मूक दर्शक बन के अदालती प्रक्रिया भी बड़े कमज़ोर तरीके नाल अपनाई गई और उस वक्त चुप करके उस कमेटी का भाव श्रोमणी कमेटी का एक वखरा हिस्सा इस संस्था का बनने विच असी कोई भूमिका नहीं निभा सके। ये बड़ा वड्डा दुखांत है खालसा जी। अज इसे कारण पंजाब दे विच सीमित रह गई इन्नी कि श्रोमणी कमेटी, सारे पंथ की नुमाइंदगी करने वाली श्रोमणी कमेटी समुची दुनिया भर विच बैठे सिखां की अगवाई करने वाला अज अकाली दल सिमट के कित्थे रह गया? तुसीं दसो। अज दुखांत है खालसा जी। तुहाडा कोई एक धार्मिक आगू नहीं, मैनूं बांह खड़ी करके दसो किहड़ा तुहाडा धार्मिक आगू है जिहड़ा तुहाडी अगवाई करन दे समर्थ होवे। मैनूं एक भी सिख कोई दुनिया भर दा बांह खड़ी करके दसे कि अज कोई साडा राजसीक आगू है जिहड़ा कौम की अगवाई करन वाला होवे। ना देश विच ना विदेशां विच इन्नी अधोगति पंथ दी असीं अज तक नहीं वेखी सी। जदों ਸਿੰਘਾਂ ਦੇ सिरां दे मुੱਲ भी पैंदे सन उदों पंथ के जथेदार मौजूद सन जिन्हां दी छत्र छाया हेठ पंथ ने दिल्ली तख्त दे नाल टक्करां लईआं और दिल्ली दे जेड़े मुनारे सी उन्हां नूं नवा के खालसे ने खालसे राज दा केसरी निशान दिल्ली दे लाल किले उत्ते चलाया सी। सो खालसा जी 84 का हमला होया, जून 84 का हमला, साडे श्री हरमंदर साहब ते हमला, श्री अकाल तख्त साहब नूं ढह ढेरी किया गया। दमदमी टकसाल दे 14वें मुखी सूरवीर महाबली जोधे अमर शहीद महापुरख संत ज्ञानी जरनैल सिंह जी खालसा भिंडरां वाले, अज सिख स्टूडेंट्स फैडरेशन दे पुराने नवे नौजवान उन्हां दी जथेबंदी की अगवाई करन वाले वो हरियावल दस्ता इत्थे बैठे है। अमर शहीद भाई अमरीक सिंह जी, जरनल सरदार सुबेग सिंह जी, शहीद बाबा ठारा सिंह जी नूं अणगिणत ਸਿੰਘਾਂ ਸਿੰਘਣੀਆਂ ਭਚੰਗੀਆਂ ਨੂੰ शहीद कर दिता गया। और साध संगत जी 37 गुरधामां ते हमला होया सी। उस तो बाद सिखां दे सिरां दे मुੱਲ इस धरती ते पए। एक खून का इत्थे दरिया वगिया, सिखां दे झूठे पुलिस मुकाबले बना के नौजवानों नूं शहीद किया गया। उस समय तो अज तक जेलों दे विच साडे सिख बैठे बंदी दियां काल कोठड़ियां दे विच समय दियां हुकूमतां दा जुल्म हंडा रहे है। पर इहो जिहा दौर उस समय भी नहीं आया सी। उदों भी पंथ की अगवाई करन वाले बैठे सन, उदों भी पंथ नूं सेध देण वाले बैठे सन। एक पासे हरमंदर साहब ते हमला होए नूं मसां ही 10-12 दिन होए सन। पंथ ने श्री अकाल तख्त साहब तो आवाज़ उठाई सी कि खालसा जी अज हरमंदर साहब श्री अकाल तख्त साहब ते हमला होया, आओ सारा पंथ जुड़ के शहीद बाबा दीप सिंह जी पहले मुखी दमदमी टकसाल उन्हां दे शहीदी अस्थान ते पंथ ने इकट्ठ करके समय की हुकूमत नूं वंगारिया और ये सुनेहा दिता सी कि सिख मरे नहीं, सिख अज भी दुनिया दे विच जिउंदे आ और सिख इस जुल्म का डट के मुकाबला करनगे। खालसा जी अज का दौर बड़ा भयानक है।
ਤੁਹਾਡੇ ਚਰਨਾਂ 'ਚ ਸਨਿਮਰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਸਿੰਘ ਸਾਹਿਬਾਨਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ, ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ, ਖਾਲਸਾ ਜੀ ਸਾਡੇ ਮਤਭੇਦ ਹੋ ਸਕਦੇ ਹੈ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਵੀ ਕਈ ਵਾਰੀ ਜਥੇਦਾਰਾਂ ਨਾਲ ਮਤਭੇਦ ਹੁੰਦੇ ਸਨ, ਪਰ ਮਹਾਂਪੁਰਖ ਜਦੋਂ ਜਥੇਦਾਰ ਆਉਂਦੇ ਸਨ ਹੱਥ ਜੋੜ ਕੇ ਸਿਰ ਨੀਵਾਂ ਕਰਕੇ ਉਹਨਾਂ ਨੂੰ ਫਤਿਹ ਗਜਾਉਂਦੇ ਸਨ ਔਰ ਉਹਨਾਂ ਦੇ ਫੈਸਲਿਆਂ ਦੇ ਅੱਗੇ ਸਾਰੇ ਪੰਥ ਨੂੰ ਅਪੀਲ ਕਰਦੇ ਸਨ ਕਿ ਸਾਰਾ ਪੰਥ ਸਿੰਘ ਸਾਹਿਬਾਨਾਂ ਦੇ ਫੈਸਲੇ ਦੇ ਉੱਤੇ ਭਾਈ ਫੁੱਲ ਚੜਾਓ। ਖਾਲਸਾ ਜੀ ਅੱਜ ਤਰਾਸਦੀ ਕੀ ਹੈ, ਸਾਡੇ ਜਥੇਦਾਰਾਂ ਨੂੰ ਇੰਨਾ ਜਲੀਲ ਕਰ ਦਿੱਤਾ ਗਿਆ, ਇੰਨਾ ਉਹਨਾਂ ਦਾ ਨਰਾਦਰ ਕੀਤਾ ਗਿਆ ਕਿ ਉਹਨਾਂ ਨੂੰ ਇੱਕ ਕੋਈ ਦਫ਼ਤਰ ਦੇ ਚਪੜਾਸੀ ਨੂੰ ਵੀ ਇਸ ਤਰ੍ਹਾਂ ਨਰਾਦਰ ਕਰਕੇ ਨਹੀਂ ਲਾਇਆ ਜਾਂਦਾ ਜਿਵੇਂ ਅੱਜ ਦੇ ਜਥੇਦਾਰਾਂ ਦਾ ਅਪਮਾਨ ਹੋਇਆ। ਦੂਸਰੇ ਬੰਨੇ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ, ਅੱਜ ਮੈਂ ਦੁੱਖ ਨਾਲ ਕਹਿਣਾ ਚਾਹੁੰਦਾ, ਸ਼੍ਰੀ ਅਕਾਲ ਤਖਤ ਸਾਹਿਬ ਔਰ ਤਖਤ ਕੇਸਗੜ੍ਹ ਸਾਹਿਬ, ਇਹਨਾਂ ਤਖਤਾਂ ਦਾ ਔਰ ਸਿੱਖੀ ਰਹਿਤ ਮਰਿਆਦਾ ਦਾ, ਸਿੰਘ ਸਾਹਿਬਾਨਾਂ ਦੀਆਂ ਪਦਵੀਆਂ ਦਾ ਮਜ਼ਾਕ ਉਡਾਇਆ ਗਿਆ। ਖਾਲਸਾ ਜੀ ਇਸ ਤੋਂ ਵੱਡਾ ਦੁੱਖ ਕੀ ਹੋਏਗਾ। ਮੇਰੀ ਸਨਿਮਰ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ, ਕਾਂਗਰਸ ਦੀ ਜ਼ਾਲਮ ਹਕੂਮਤ ਨੇ ਅਕਾਲ ਤਖਤ ਢਾਇਆ ਸੀ ਔਰ ਸਾਡਿਆਂ ਨੇ ਅੱਜ ਅਕਾਲ ਤਖਤ ਤੇ ਕੇਸਗੜ੍ਹ ਸਾਹਿਬ ਦਾ ਮਜ਼ਾਕ ਉਡਾਇਆ ਦੁਨੀਆ ਦੇ ਵਿੱਚ। ਇਹ ਪਦਵੀਆਂ ਆਉਣ ਜਾਣ ਵਾਲੀ ਖੇਡ ਹੈ, ਇਹ ਰਾਜਸੀ ਜੋ ਸ਼ਕਤੀ ਹੈ ਆਉਣ ਜਾਣ ਵਾਲੀ ਖੇਡ ਹੈ। ਧਰਮ ਨੇ ਦੁਨੀਆ ਤੇ ਸਦਾ ਰਹਿਣਾ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਉਹ ਸ਼ਕਤੀ ਹੈ ਖਿਨ ਮੈਂ ਨੀਚ ਕੀਟ ਕੋ ਰਾਜ। ਤੇ ਦੂਸਰੇ ਬੰਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲੇ ਇਹ ਸ਼ਕਤੀ ਵੀ ਹੈ ਕਿ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ, ਦਰ ਮੰਗਨ ਭਿੱਖ ਨਾ ਪਾਇੰਦਾ। ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਡੇ ਚਰਨਾਂ ਵਿੱਚ, ਮੈਂ ਲੰਮਾ ਨਹੀਂ ਜਾਣਾ, ਕਿ ਅੱਜ ਇਸ ਮਸਲੇ ਨੂੰ ਜਾਣ ਬੁੱਝ ਕੇ ਸਾਡੇ ਭਰਾਵਾਂ ਵੱਲੋਂ ਦੋ ਪੱਖਾਂ ਦੇ ਉੱਤੇ ਖੜਾ ਕੀਤਾ ਜਾ ਰਿਹਾ ਕਿ ਇਹ ਮਿਸ਼ਨਰੀ ਔਰ ਸੰਪਰਦਾਵਾਂ ਵਰਸਜ ਹੈ। ਖਾਲਸਾ ਜੀ ਇਹ ਗੱਲ ਕਦੇ ਨਹੀਂ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕਿਹੜੇ ਵਿਦਿਆਲਿਆਂ ਵਿੱਚੋਂ ਪੜ੍ਹੇ ਹੈ, ਉਹ ਮਿਸ਼ਨਰੀ ਵਿਦਿਆਲਿਆਂ ਦੇ ਵਿੱਚੋਂ ਉਹਨਾਂ ਨੇ ਵਿੱਦਿਆ ਪੜ੍ਹੀ ਹੈ। ਇਸ ਤੋਂ ਪਹਿਲਾਂ ਦੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਅਤੇ ਹੋਰ ਜਿੰਨੇ ਵੀ ਸਨ, ਕਦੇ ਅਸੀਂ ਉਹਨਾਂ ਦਾ ਸਿੰਘ ਸਾਹਿਬਾਨ ਲੱਗਣ ਵੇਲੇ ਵਿਰੋਧ ਕੀਤਾ? ਗੱਲ ਇਹ ਨਹੀਂ ਹੈ, ਗੱਲ ਪੰਥਕ ਪਰੰਪਰਾਵਾਂ ਦਾ, ਪੰਥਕ ਸਿਧਾਂਤਾਂ ਦਾ ਅੱਜ ਘਾਣ ਹੋਇਆ। ਉਹਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਇਕੱਠੇ ਹੋਣ ਦੀ ਲੋੜ ਹੈ। ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਸਾਡੀਆਂ ਜਥੇਬੰਦੀਆਂ ਹਨ, ਸਾਡੀਆਂ ਵੱਖ-ਵੱਖ ਸੰਸਥਾਵਾਂ ਹਨ, ਪਰ ਖਾਲਸਾ ਜੀ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਸੀਂ ਪੁੱਤ ਹੈ, ਇੱਕ ਮਾਤਾ ਸਾਹਿਬ ਦੇਵ ਕੌਰ ਜੀ ਦੇ ਲਾਡਲੇ ਪੁੱਤਰ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਖੰਡੇ ਬਾਟੇ ਦਾ ਅੰਮ੍ਰਿਤ ਹੈ। ਇਹ ਸਿਧਾਂਤ ਦੇ ਵਿੱਚ ਤਾਂ ਕੋਈ ਤਬਦੀਲੀ ਹੈ ਨਹੀਂ ਨਾ ਸਮੁੱਚੇ ਪੰਥ ਵਿੱਚ। ਤੇ ਜੇ ਇਹ ਸਿਧਾਂਤ ਸਾਰਿਆਂ ਤੇ ਹੀ ਹੈ ਤੇ ਫਿਰ ਅਸੀਂ ਸਾਰੇ ਆਪਸ ਵਿੱਚ ਇੱਕ ਦੂਸਰੇ ਦੇ ਭਰਾ ਹਾਂ। ਸਾਡੀ ਇੱਕ ਦੂਜੇ ਨਾਲ ਗਲਵਕੜੀ ਹੈ, ਸਾਡੇ ਵਖਰੇਵੇਂ ਹੋ ਸਕਦੇ ਹੈ। ਅੱਜ ਦੇ ਇਸ ਇਕੱਠ ਵਿੱਚ ਬੜੇ ਵਖਰੇਵੇਂ ਮੇਰੇ ਸਨ, ਕਈ ਤਰ੍ਹਾਂ ਦੇ ਹੋ ਜਾਂਦੇ ਆ ਮਤਭੇਦ। ਸਾਧ ਸੰਗਤ ਜੀ, ਮਨ ਮੁਟਾਵ ਹੋਣੇ ਇੱਕ ਸੁਭਾਵਿਕ ਜ਼ਿੰਦਗੀ ਦਾ ਹਿੱਸਾ, ਇੱਕ ਮਨ ਦੀ ਗਤੀਸ਼ੀਲਤਾ ਦਾ ਹਿੱਸਾ। ਪਰ ਜਦੋਂ ਇਸ ਤੋਂ ਉੱਤੇ ਜਾਵਾਂਗੇ, ਗੁਰੂ ਦੀ ਕਿਰਪਾ ਵੱਲ ਤੱਕਾਂਗੇ, ਫਿਰ ਇਹ ਸਾਰੀਆਂ ਚੀਜ਼ਾਂ ਬਿਲਕੁਲ ਸਾਡੇ ਤੋਂ, ਜਿਵੇਂ ਦਰਿਆ ਦਾ ਨਿਰਮਲ ਪਾਣੀ ਵਗਦਾ ਜਾਂ ਕਿਸੇ ਸਰੋਵਰ ਦਾ ਜਲ ਨਿੱਤਰ ਕੇ ਸਾਫ਼ ਹੋ ਜਾਂਦਾ, ਉਹਦੇ ਵਿੱਚ ਜਦੋਂ ਆਪਣਾ ਮੁੱਖ ਦੇਖੀਏ ਤਾਂ ਸ਼ੀਸ਼ੇ ਦੀ ਤਰ੍ਹਾਂ ਉਹ ਅੱਗੋਂ ਆਪਣਾ ਅਕਸ ਦਿਖਾਉਂਦਾ। ਉਦੋਂ ਸਾਡਾ ਕੋਈ ਮਤਭੇਦ ਨਹੀਂ, ਕੋਈ ਮਨ ਮੁਟਾਵ ਨਹੀਂ। ਜਿੱਥੇ ਪੰਥ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ, ਗੁਰਮਤਿ ਸਿਧਾਂਤਾਂ ਦੀ ਗੱਲ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵਿਸ਼ਾਲ ਦਿਲੀ ਨਾਲ ਕਿ ਅੱਜ ਪੰਥਕ ਮਰਿਆਦਾ ਦਾ ਘਾਣ ਕੀਤਾ ਗਿਆ। ਮੈਂ ਖੁੱਲ੍ਹਾ ਸੱਦਾ ਦਿੰਦਾ ਸਮੁੱਚੇ ਸੰਤ ਸਮਾਜ ਨੂੰ, ਸਿੱਖ ਸੰਪਰਦਾਵਾਂ ਨੂੰ, ਨਿਹੰਗ ਸਿੰਘ ਜਥੇਬੰਦੀਆਂ ਨੂੰ, ਮਿਸ਼ਨਰੀ ਵੀਰ ਜਿੰਨੇ ਵੀ ਜਿੱਥੇ ਜਿੱਥੇ ਕੋਈ ਬੈਠਾ, ਮੈਂ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਇਹ ਸੱਦਾ ਦਿੰਦਾ ਕਿ ਆਓ
एक मंच ते इकट्ठे हो जो वरतारा पिछले लंबे समय तो वरत रहा। सिंह साहब जी ने मते पढ़े है कि जथेदारां नूं लाउणा, जथेदारां नूं विदायगी देनी। अज तक असी 100 साल च विधान भी नहीं कोई बना सके। किड्डे अफसोस की गल है। साडा एक विधान होना चाहिए कि सिंह साहिबान किवें लाए जाते हैं। संत बाबा जरनैल सिंह जी खालसा जी के बचन अगे हर सिख का सिर झुकदा। उन्होंने जथेदार अकाल तख्त के विधान की व्याख्या की है। वो कहते जथेदार अकाल तख्त किवें लगदा, उन्हों की आडियो रिकॉर्डिंग सुन लो जो मर्जी तुसी। वो कहते हैं श्री अकाल तख्त साहब के उत्ते चारे तख्तां के जथेदार, पंजवां जिन्हों बनाना वो जथेदार नहीं, चारे तख्तां के जथेदार, समुचियां सिख संप्रदावां, निहंग सिंह जथेबंदियां, सिंह सभावां, सभा सुसाइटियां, श्रोमणी कमेटी का प्रधान, श्रोमणी अकाली दल का प्रधान, वो सिर जोड़ के गुरु महाराज की हजूरी विच बैठणगे और सारियां दी सर्वसम्मति दे नाल उस सिंह का नाम उत्थे सारियां विच तजवीज़ किया जाएगा कि इस सिंह नूं जथेदार की पदवी के योग समझा जाता है। इसलिए इसकी नियुक्ति करने वास्ते श्रोमणी कमेटी अगली कार्रवाई करे। वो मता फिर वर्किंग कमेटी विच, फिर एग्जैक्टिव दे विच जांदा। उस तो बाद फिर जथेदार नूं श्री अकाल तख्त साहब लिया के अरदास, श्री मुखवाक अते दस्तारां दे के इस पदवी ते सुभाईमान किया जाता। मैनूं दसो कि आ जिहड़े पिछले दिनी जथेदार लाए है, किहड़े निजम आजमली दे अधीन इन्हां नूं लाया गया? किहड़ा सिद्धांत उत्थे देखा गया? जथेदार इस तरह लगते होंगे जिवें लाए गए है। मैं एक बेनती करदा, श्री अकाल तख्त साहब नूं आपां तख्त नहीं मनते, उन्होंने मीरी पीरी दे धन गुरु हरगोबिंद साहब का तख्त नहीं असी मन रहे, मनो नहीं मनते ना असी केसगढ़ साहब नूं, ना दमदमा साहब नूं। जे साडे मन विच गुरु हरगोबिंद साहब का भय होवे, श्री अकाल तख्त साहब लई हज़ारां सिंघां दीयां शहीदियां होईयां। खालसा जी उत्थे हज़ारां शहीदां दा पहरा, इत्थे पंज प्यारिਆਂ ਦੇ सिरां दे पवित्र खून डुੱਲੇ है, इत्थे शहीदां दा निवास है। ये शहीदी शक्ति स्थल हैं गुरु घर दे। धन गुरु हरगोबिंद साहब, धन गुरु गोबिंद सिंह साहब जी दे तख्त है। इन्हां तख्तां दी शक्ति सी कि दिल्ली दा तख्त इस तख्त नाल टकराया ते उस समय दे हाकमां दी अज जड़ नहीं दुनिया विच किसे नूं लभदी। उत्थे तुहाडी ना मेरी कोई गल नहीं, असी आवाज़ उठावांगे, चुप भी कर जाएंगे। पर जिस दिन धन गुरु हरगोबिंद साहब ने इंसाफ न्याय किया, जिस दिन कलगियां वाले ने इंसाफ किया, उस दिन मैं ये गल गुरु साहब की हजूरी च निमरता नाल कहना, तुहाडे कोले लोक भी नहीं रहना, परलोक भी नहीं रहना उस दिन। संगत जी, तुहाडी तरफों श्रोमणी कमेटी की अंतरंग कमेटी दे पास मैं गल विच पल्ला पा के हथ जोड़ के बेनती करदा, हथ जोड़ के बेनती करदा। सिख का फर्ज है निमरता का पल्ला नहीं छड्डना। भरावो, तुहाडे चरनां च मैं सिर झुका के तुहानूं अपील करदा, बेनती करदा, जेड़े कुराहे तुसीं पै गए, इस कुराहे पैण तो पिछे हट जाओ। इन्हां गुनाहां दे तुसीं भी एक दिन भाईवाल बनोगे। तुहानूं भी लोक परलोक विच गुरु ने किते थां नहीं देना। मेरी अज दी गल कई चेते रखियो। मेरी ये गुजारिश है कि श्रोमणी गुरुद्वारा प्रबंधक कमेटी की अंतरंग कमेटी की 17 तरीक नूं एग्जैक्टिव की कमेटी की मीटिंग है। उहदे विच पंथक इकट्ठ नहीं, कला समुचे सिख पंथ दीयां भावनावां दा सत्कार करते हुए तुसीं जो नवें जथेदार साहिबानां दीयां नियुक्तियां नूं दुनिया दे विच बिना मर्यादा तो, बिना परंपरावां तो उन्हां दीयां नियुक्तियां कर दित्तियां गईयां और पहले जथेदारां नूं
जिस ढंग दे नाल अपमान किया गया, इस फैसले दे उत्ते विचार करके अज दे जिहड़े लाए होए तुहाडे सिंह है उन्हां दी नियुक्ति रद्द की जाए और तिन्ने सिंह साहिबानां नूं दुबारा उन्हां तख्तां ते बहाल किया जाए। मैं एक खुल दिल नाल बेनती करदा पंथ दी कचहरी विच, अगर तुहानूं लगेगा कि ये सिंह साहिबान सेवा निभाउण दे योग नहीं हन, ये सिंह साहिबान साडी अगवाई नहीं कर सकते, ये सिंह साहिबान साडा मार्गदर्शन नहीं कर सकते, फिर उन्हां सिंह साहिबानां नूं असी सारे मिल बैठ के उन्हां नूं सन्मान पूर्वक असी विदायगी दईए और अगले जथेदार पंथ की सहमति नाल नवे जथेदार लाए जान। क्योंकि पंथ ने बड़ियां कुर्बानियां बाद श्रोमणी कमेटी ये जथेबंदी स्थापित की है गुरधामां दे प्रबंध लई। ये जथेबंदी नूं श्रोमणी कमेटी नूं बचाउणा भी साडा फर्ज है, श्रोमणी अकाली दल नूं भी दुनिया दे तख्ते दे उत्ते बचाउण दी साडी वड्डी जिम्मेवारी है। उन्हां शक्तियां ने जिन्हां ने गुरमत सिद्धांतां दा खालसे दे सिद्धांतां दा मजाक उड़ाया, खालसा जी उस जो कौम ने उहदा खमियाजा भुगतिया तुहाडे सामने है, उन्हां लोकां दे गुनाहां तो इस पंथ दियां दोनों संस्थावां नूं आज़ाद कराउण दी अज समय दी लोड़ है। ये संस्थावां बचाओ और मेरी ये बेनती है तुहाडे चरनां विच कि जेड़े सिंह साहिबान जिस तरह असी वरतारा कर लिया कि सिंह साहिबानां नूं तोड़ दिन्ने आ, और खालसा जी मैनू बड़े दुख नाल अज कहना पै रहा, जथेदार नंदगढ़ मेरी आए दिन विरोधता करदा सी, आए दिन अखबारां विच मेरे खिलाफ भद्दी तो भद्दी किस्म की शब्दावली वरतदा रहा। मैं कदे उहदे खिलाफ एक शब्द नहीं बोलिया, दुनिया दे विच इस गल दा पता, कदे एक शब्द नहीं बोलिया। मेरे ते जाति अटैक करता रहा पर मैं कदे उहदे खिलाफ एक शब्द नहीं बोलिया, क्योंकि तख्त की मान मर्यादा की गल सी। पर अज मैनूं अफसोस नाल कहना पैंदा जथेदार नंदगढ़ दुनिया ते नहीं रहे, बजुर्ग अवस्था दे विच उन्हां नूं घरे जाना पिया, मंजे ते अपनियां अड्डियां रगड़ रगड़ के इस संसार तो कूच कर गए, किसी ने उन्हां दी बात नहीं पुछी। ये दुखांत है साडा। वो साडे तख्तां दे जथेदार जे लगदा तुहानूं सेवा करन दे योग नहीं, योग अगवाही नहीं दे सकते, उन्होंने सन्मान नाल विदायगी दो, उन्हां दी ड्यूटी लाओ कि सिंह साहब जी तुसी इस इलाके विच तुहानूं 2 गड्डियां दित्तियां जाणगियां, 5 प्यारे दिते जाणगे, पिंडां विच जाके सिੱਖੀ दा प्रचार करो, तुहाडा लंगर दा जल पानी दा परिवार दा सारा इंतजाम किया जाएगा। जां उन्हां नूं इह कहा जावे सिंह साहब तुसी फलाने नगर विच फलानी थां ते स्थान है, 10 पिंडां दे बच्चे इकट्ठे करके उन्हां नूं संथਿਆ कराओ, कथा सिखाओ, गुरबाणी सिखाओ, उन्हां तो सेवा लो, उन्हां दा नरादर ते तिरस्कार करके तोड़ देना आपां, ये कोई साडा तरीका नहीं। कदे ईसाइयां दे पादरी नूं दुनिया विच नहीं वेख्या होएगा कि कदे उस दा किसी ने अपमान किया होवे। जिन्ना चिर वो धर्म की ड्यूटी निभाउंदा पूरी उह तो सेवा लई जाती है, रिटायरमेंट तो बाद भी वह सारा अखीरली जिंदगी तक का इंतजाम किया जाता। तो यही हालत रहा जिमें अज हुई है। मैं तुहानूं एक बेनती करदा, दुखांत है सिखो, एक एक बच्चा तुहाडा अज तुहानूं दीवा लैके जथेदारी नहीं लभणे जिहो जे हालात बन रहे है, ग्रंथी महाराज की सेवा करने वाले नहीं लभणे जिहो जे हालात बनते जा रहे हैं, क्योंकि तुसी नरादरी अपमान ही अपनिया धार्मिक हस्तियां दा करन तुरे हो। किहड़ा इस रस्ते ते आएगा इहो जे दुखांत विच? खालसा जी अज पंजाब दा की हाल है? मैं पंजाब दे विषय ते गल करनी चाहुंदा। पंजाब विच अज सिरे दी बेरोजगारी है, नशियां नाल पंजाब झंडोड़िया पिया और आए दिन इत्थे बड़ियां खतरनाक घटनावां हो रही पंजाब दे विच, और पंजाब दी माली हालत हर बंदा इत्थों दा करजाई है। किन्नी इत्थों दी त्रासदी है। सानू अपना ये सूबा जिहड़ा सूबा हिंदुस्तान नहीं बल्कि होर दुनिया के सूबियां नूं भी रिजक देण दे विच मदद करदा सी,
ਅੱਜ ਕਰਜ਼ੇ ਦੇ ਅਧੀਨ ਇਹ ਸੂਬਾ ਆਪ ਹੀ ਕੰਗਾਲ ਹੋ ਗਿਆ। ਇਹ ਸਾਡੇ ਰਾਜਸੀ ਲੀਡਰਾਂ ਦੇ ਮਾੜੇ ਵਤੀਰੇ ਕਰਕੇ ਹੀ ਹੋਇਆ ਨਾ, ਹੋਰ ਤਾਂ ਕੋਈ ਕਾਰਨ ਨਹੀਂ ਸੀ। ਸੋ ਇਸ ਕਰਕੇ ਭਾਈ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ, ਦੋ ਬੇਨਤੀਆਂ ਖਾਸ ਕਰਕੇ, ਕਿ ਜੇ ਅੰਤਰੰਗ ਕਮੇਟੀ 17 ਤਰੀਕ ਨੂੰ ਨਹੀਂ ਕੋਈ ਫੈਸਲਾ ਲੈਂਦੀ, ਪੁਰਾਣੇ ਤਿੰਨੇ ਜਥੇਦਾਰਾਂ ਨੂੰ ਬਹਾਲ ਨਹੀਂ ਕਰਨ ਦਾ ਅਹਿਦ ਕਰਦੀ, ਤਾਂ 11 ਮੈਂਬਰ ਜਿੱਥੇ ਜਿੱਥੇ ਵੀ ਉਹ ਘਰਾਂ ਵਿੱਚ ਬੈਠੇ ਹੈ ਉਹਨਾਂ ਦੇ ਘਰਾਂ ਵਿੱਚ ਜਾਓ। ਇੱਕ ਬੇਨਤੀ ਹੈ, ਕਿਸੇ ਨੇ ਅਪਮਾਨ ਵਾਲਾ ਸ਼ਬਦ ਨਹੀਂ ਕਹਿਣਾ, ਕੋਈ ਗਲਤ ਨਾਅਰਾ ਨਹੀਂ ਲਾਉਣਾ, ਸ਼ਾਂਤੀ ਨਾਲ ਸਾਰੇ ਹੱਲ ਹੋ ਸਕਦੇ ਆ। ਉਹ ਵੀ ਸਾਡੇ ਭਰਾ, ਉਹਨਾਂ ਦੇ ਘਰਾਂ ਵਿੱਚ ਜਾਓ, ਉਹਨਾਂ ਨੂੰ ਮਿਲੋ, ਹੱਥ ਜੋੜ ਕੇ ਬੇਨਤੀ ਕਰੋ ਕਿ ਮੈਂਬਰ ਸਾਹਿਬ ਸਮੁੱਚਾ ਪੰਥ ਦੁਖੀ ਹੈ, ਪੰਥ ਦੀ ਆਵਾਜ਼ ਹੈ ਕਿ ਇਸ ਫੈਸਲੇ ਨੂੰ ਤੁਸੀਂ ਜੋ ਲਾਗੂ ਕੀਤਾ, ਇਹ ਜੋ ਮਤਾ ਤੁਸੀਂ ਪਾਸ ਕੀਤਾ, ਇਸ ਨੂੰ ਰੱਦ ਕਰੋ। ਅਗਰ ਤੁਸੀਂ ਰੱਦ ਨਹੀਂ ਕਰੋਗੇ ਸਾਡੇ ਭਰਾਓ, ਅਸੀਂ ਤੁਹਾਡੇ ਘਰ ਦੇ ਮੂਹਰਿਓਂ ਧਰਨਾ ਨਹੀਂ ਚੁੱਕਾਂਗੇ। ਉੱਥੇ ਬੈਠ ਕੇ ਗੁਰਬਾਣੀ ਦਾ ਪਾਠ, ਨਿਤਨੇਮ, ਕਥਾ ਕੀਰਤਨ ਕਰੋ। ਉਹਨਾਂ ਨੂੰ ਪਤਾ ਲੱਗੇ ਖਾਲਸਾ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੋਟ ਕਿਹਨੇ ਪਾਈ ਹੈ? ਤੁਸੀਂ ਪਾਈ ਹੈ। ਜੇ ਮੈਂਬਰਾਂ ਨੂੰ ਸਿੱਖ ਮੈਂਬਰ ਬਣਾਉਂਦੇ ਆ ਤਾਂ ਸਿੱਖਾਂ ਨੂੰ ਇਹ ਅਧਿਕਾਰ ਨਹੀਂ ਕਿ ਮੈਂਬਰਾਂ ਨੂੰ ਪੁੱਛਣ ਤੁਸੀਂ ਗਲਤ ਕੰਮ ਦਾ ਹਿੱਸਾ ਕਿਉਂ ਬਣੇ ਹੋ। 11 ਮੈਂਬਰਾਂ ਦੇ ਘਰਾਂ ਵਿੱਚ ਇੱਕ ਸੰਤ ਸਮਾਨ ਦਾ ਨੁਮਾਇੰਦਾ, ਇੱਕ ਪੰਥਕ ਆਗੂਆਂ ਦਾ ਨੁਮਾਇੰਦਾ ਜਾਵੇ, 50-100 ਸਰੀਰ ਲੈ ਕੇ ਜਾਵੇ ਔਰ ਉਹਨਾਂ ਨੂੰ ਪੁੱਛੇ। ਉਹਨਾਂ ਦੀ ਜਵਾਬਦੇਹੀ ਕਰਨੀ ਬਣਦੀ ਅੱਜ ਦੇ ਸਮੇਂ ਵਿੱਚ। ਜੇ ਜਵਾਬਦੇਹੀ ਨਹੀਂ ਕਰੋਗੇ ਤਾਂ ਇਹ ਮਨਮਾਨੀ ਦੇ ਫੈਸਲੇ, ਜਿਵੇਂ ਤਖਤਾਂ ਦੀ ਅੱਜ ਮਰਿਆਦਾ ਦਾ ਘਾਣ ਹੋਇਆ, ਇਸ ਤੋਂ ਅੱਗੇ ਬਹੁਤ ਵੱਡਾ ਘਾਣ ਹੋਏਗਾ। ਕਿਤੇ ਐਸੀ ਨੌਬਤ ਨਾ ਆ ਜਾਏ ਕਿ ਕੱਲ੍ਹ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਜਿਵੇਂ ਹੋਇਆ, ਇਹ ਸੰਭਵ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪ੍ਰਵਾਹ ਵੀ ਨਾ ਕਰਨ, ਤੇ ਫਿਰ ਉੱਠਾਂਗੇ ਆਪਾਂ। ਇਸ ਕਰਕੇ ਮੇਰੀ ਬੇਨਤੀ ਹੈ। ਔਰ 28 ਮਾਰਚ ਨੂੰ ਜਿਹੜਾ ਇਜਲਾਸ ਹੋ ਰਿਹਾ, ਜੇ ਨਹੀਂ ਹੈ, ਦੇਖੋ 2 ਕਲਗੀਧਰ ਪਾਤਸ਼ਾਹ ਨੇ ਜਫਰਨਾਮੇ ਦੀ ਪਹਿਲੀ ਹਕਾਇਤ 'ਚ ਕੀਤਾ ਕਿ ਆਪਣੇ ਪਰਸਪਰੀ ਕੋਈ ਵਿਰੋਧ ਹੁੰਦਾ ਤਾਂ ਮਿਲ ਬੈਠ ਕੇ ਗੱਲ ਕਰੋ, ਫਿਰ ਰੋਸ ਦਾ ਪ੍ਰਗਟਾਵਾ ਕਰੋ, ਫਿਰ ਉਹਨੂੰ ਬਾਰ-ਬਾਰ ਮੌਕਾ ਦਿਓ, ਜਿੰਨੀ ਵੱਧ ਤੋਂ ਵੱਧ ਵੇਰੀ ਮੌਕਾ ਦੇ ਸਕਦੇ ਗੱਲਬਾਤ ਦਾ ਮੌਕਾ ਦਿਓ। ਨਹੀਂ ਉਹ ਮੰਨਦੇ, ਫਿਰ 28 ਤਰੀਕ ਨੂੰ ਇਜਲਾਸ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਇਜਲਾਸ, ਔਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਹੈ। ਉੱਥੇ ਮੇਰੀ ਅੱਜ ਇੱਕ ਬੇਨਤੀ ਸੁਣ ਕੇ ਜਾਇਓ। ਤੁਸੀਂ ਕਹਿ ਦਿੰਦੇ ਆ ਕੌੜੀਆਂ ਗੱਲਾਂ, ਮੈਂ ਤੁਹਾਡੇ ਨਾਲ ਵੀ ਸਾਂਝੀਆਂ ਕਰਨੀਆਂ। ਜਥੇਦਾਰ ਅਕਾਲੀ ਫੂਲਾ ਸਿੰਘ ਨਹੀਂ ਬਣਦਾ। ਅਕਾਲੀ ਫੂਲਾ ਸਿੰਘ ਕਿਵੇਂ ਬਣੇਗਾ? ਜਥੇਦਾਰ ਨੂੰ ਘਰ ਤੋਰਤਾ ਤੇ ਉਹਦੇ ਮਗਰ ਇੱਕ ਵੀ ਨਹੀਂ ਗਿਆ। ਅਕਾਲੀ ਫੂਲਾ ਸਿੰਘ ਦੇ ਨਾਲ 5000 ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਦੇ ਇਰਦ ਗਿਰਦ ਸ਼ਸਤਰਧਾਰੀ ਸੂਰਬੀਰ ਯੋਧੇ ਨਿਹੰਗ ਸਿੰਘਾਂ ਦੀ ਫੌਜ, ਤੇ 20,000 ਫੌਜ ਉਹਨਾਂ ਨਾਲ ਹਮੇਸ਼ਾ ਤਿਆਰ ਰਹਿੰਦੀ ਸੀ। ਤੇ ਤਾਂ ਅਕਾਲੀ ਜੀ ਦਾ ਦੁਨੀਆ ਦੇ ਵਿੱਚ ਪ੍ਰਭਾਵ ਸੀ, ਤਾਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀ ਗਲਤੀ ਤੋਂ ਉਹਨਾਂ ਨੇ ਤਖਤ ਸਾਹਿਬ ਦੇ ਸਾਹਮਣੇ ਤਲਬ ਕਰਕੇ ਇੱਕ ਸਿੱਖਾਂ ਦੇ ਰਾਜੇ ਨੂੰ ਵੀ ਸਜ਼ਾ ਲਾਤੀ ਸੀ। ਜੇ ਅਕਾਲੀ ਫੂਲਾ ਸਿੰਘ ਦੀ ਗੱਲ ਕਰਨੀ ਹੈ ਤਾਂ ਜਥੇਦਾਰਾਂ ਦੇ ਮਗਰ ਖੜੋਣਾ ਪਵੇਗਾ ਤੁਹਾਨੂੰ ਸਾਰਿਆਂ ਨੂੰ। ਤਰੀਕਾ ਇਹੋ ਹੀ ਹੈ ਕਿ ਇੱਕ ਇੱਕ ਮੈਂਬਰ ਤੁਹਾਡਾ ਚੁਣਿਆ ਹੋਇਆ ਸਿੱਖੋ, ਸਾਰੇ ਮੈਂਬਰਾਂ ਨੂੰ ਮਿਲੋ, ਨਿਮਰਤਾ ਨਾਲ ਬੇਨਤੀ ਕਰੋ, ਸਿੰਘ ਸਾਹਿਬ ਜੀ ਇੱਕ ਫੈਸਲਾ ਗਲਤ ਹੋਇਆ, ਇਸ ਫੈਸਲੇ ਨੇ ਗੁਰੂ ਸਾਹਿਬ ਦਾ ਅਦਬ ਨਹੀਂ ਔਰ ਤਖਤਾਂ ਦੇ ਸਨਮਾਨ ਨੂੰ ਵੀ ਸੱਟ ਲਾਈ ਹੈ। ਤੁਸੀਂ ਤਖਤਾਂ ਦੇ ਅਪਮਾਨ ਦਾ ਹਿੱਸਾ ਬਣਨਾ, ਗੁਰੂ ਸਾਹਿਬ ਦੀ ਮਰਿਆਦਾ ਦਾ ਅਪਮਾਨ ਕਰਨ ਦਾ ਹਿੱਸਾ ਬਣਨਾ ਤੁਸੀਂ। ਉਹ ਕਹਿਣਗੇ ਬਣਨਾ, ਜੇ ਕਹਿਣਗੇ ਬਣਨਾ ਤੇ ਫਿਰ ਚੰਗਾ, ਤੁਹਾਨੂੰ ਹੁਣ ਮੈਂਬਰ ਵੀ ਅਸੀਂ ਰਹਿਣ ਨਹੀਂ ਦੇਣਾ। ਉਹਦਾ ਇੱਕ ਤਰੀਕਾ, ਫਿਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਚੱਲੋ। 28 ਤਾਰੀਖ ਨੂੰ ਪੰਜਾਬ ਦੇ ਪਿੰਡ ਵਿੱਚੋਂ ਇੱਕ ਬੱਸ ਲੈ ਕੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਤੇ ਜਾ ਕੇ ਬੈਠੀਏ। ਸੰਤ ਸਮਾਜ ਵੀ ਬੈਠੂਗਾ, ਨਿਹੰਗ ਸਿੰਘ ਜਥੇਬੰਦੀਆਂ ਵੀ ਬੈਠਣਗੀਆਂ, ਮੈਂ ਵੀ ਉੱਥੇ ਹਾਜ਼ਰੀ ਭਰੂੰਗਾ, ਤੇ ਤੁਸੀਂ ਸਾਰਾ ਪੰਜਾਬ ਉੱਥੇ ਆਓ। ਉੱਥੇ ਇਹਨਾਂ ਦੀ ਜਵਾਬਦੇਹੀ ਕਰਾਂਗੇ ਕਿ ਆਪਣਾ ਜਿਹੜਾ ਮਤਾ ਗਲਤ ਤੁਸੀਂ ਲਾਗੂ ਕੀਤਾ, ਪਹਿਲਾਂ ਉਹਨੂੰ ਰੱਦ ਕਰੋ, ਫਿਰ ਇਜਲਾਸ ਕਰਨ ਦੇਵਾਂਗੇ।
ਸੋ ਇਹ ਮੇਰੀਆਂ ਬੇਨਤੀਆਂ ਸਨ। ਮੈਂ ਜ਼ਿਆਦਾ ਸਮਾਂ ਲੈ ਗਿਆ ਆਪ ਜੀ ਦਾ। ਸਾਡਾ ਪ੍ਰੋਗਰਾਮ ਤਾਂ ਸੀ 3:30 ਵਜੇ ਸਮਾਪਤੀ ਕਰਨ ਦਾ, ਪਰ ਮਹਾਂਪੁਰਖਾਂ ਦਾ ਦੂਰ ਦਾ ਪੰਧ ਹੋਲੇ ਮਹੱਲੇ ਦੇ ਜੋੜ ਮੇਲੇ 'ਚ ਰਸ਼ ਬਹੁਤਾ ਹੋਣ ਕਰਕੇ ਹੌਲੀ ਹੌਲੀ ਸਾਰੇ ਮਹਾਂਪੁਰਖ ਆਏ, ਜਥੇਬੰਦੀਆਂ ਆਈਆਂ, ਸੰਗਤਾਂ ਆਈਆਂ। ਮੈਂ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਰਿਣੀ ਹਾਂ, ਧੰਨਵਾਦ ਕਰਦਾ। ਮੇਰੇ ਵੀਰ ਜਿੰਨੀ ਵੀ ਇਲੈਕਟ੍ਰੋਨਿਕ ਮੀਡੀਆ, ਪ੍ਰੈਸ ਮੀਡੀਆ, ਤੁਸੀਂ ਬੜੇ ਲੰਮੇ ਸਮੇਂ ਤੋਂ ਇੱਥੇ ਬੈਠ ਕੇ ਇਸ ਪ੍ਰੋਗਰਾਮ ਨੂੰ, ਸਮਾਗਮ ਨੂੰ ਲਾਈਵ ਕੀਤਾ। ਮੈਂ ਤੁਹਾਡਾ ਵੀ, ਜਿੰਨੇ ਮਹਾਂਪੁਰਖ ਆਏ ਆ, ਨਿਹੰਗ ਸਿੰਘ ਜਥੇਬੰਦੀਆਂ ਆਈਆਂ, ਕੁਰਬਾਨੀ ਵਾਲੇ ਪਰਿਵਾਰ ਬੈਠੇ ਆ, ਸਾਡੇ ਬੰਦੀ ਸਿੰਘ ਬੈਠੇ ਆ, ਸ਼ਹੀਦ ਪਰਿਵਾਰ ਬੈਠੇ ਆ, ਪੰਥਕ ਆਗੂ ਆਏ ਆ, ਮੈਂ ਸਾਰਿਆਂ ਦਾ ਤੁਹਾਡਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਹੋਈਆਂ ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਹੁਣ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕੁਝ ਬੇਨਤੀ ਕਰਨਗੇ, ਉਸ ਤੋਂ ਬਾਅਦ ਅਰਦਾਸ ਹੋਏਗੀ ਸ਼੍ਰੀ ਮੁਖਵਾਕ ਤੋਂ ਬਾਅਦ, ਫਿਰ ਸਾਰਿਆਂ ਨੇ ਲੰਗਰ ਜਲ ਪਾਣੀ ਛਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।